ਬਿਸਮਿल्लाहिर्रहमानिर्रहीम ਤੇ अस्सलाम वालेकुम। 15 ਫਰਵਰੀ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਡੇ 78। ਹੁਣ ਚੱਲਦੇ ਹਾਂ ਅੱਜ ਦੀਆਂ ਨਿੱਘੀਆਂ ਗੂੜੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੇ ਤੇ ਤੁਹਾਨੂੰ ਅਪਡੇਟ ਦਈਏ ਇਮਰਾਨ ਖਾਨ ਸਾਹਿਬ ਦੀ ਸਿਹਤ ਦੀ, ਲੇਕਿਨ ਉਸ ਤੋਂ ਵੀ ਪਹਿਲੇ ਚੇਤਾ ਕਰਾਉਣਾ ਹੈ ਕਿ ਅੱਜ ਇਤਵਾਰ ਵਾਲੇ ਦਿਨ ਸ਼ਾਮੀ 4 ਵਜੇ ਨਿਊਯਾਰਕ ਟਾਈਮ ਸਕੁਏਅਰ, ਨਿਊਯਾਰਕ ਸ਼ਹਿਰ ਦੇ ਵਿੱਚ ਟਾਈਮ ਸਕੁਏਅਰ ਦੇ ਮੁਕਾਮ ਦੇ ਉੱਤੇ ਅਸੀਂ ਇੱਕ ਇਹਤਜਾਜ ਕਰ ਰਹੇ ਹਾਂ। 4 ਵਜੇ ਤਸ਼ਰੀਫ ਲੈ ਕੇ ਆਓ ਔਰ ਕੋਸ਼ਿਸ਼ ਕਰੋ ਕਿ 4-4:30 ਵਜੇ ਤੱਕ ਉੱਥੇ ਅੱਪੜ ਜਾਓ ਤੁਸੀਂ, ਅਤੇ ਇਨਸ਼ਾਅੱਲਾ ਤੁਹਾਡੇ ਨਾਲ ਉੱਥੇ ਮੁਲਾਕਾਤ ਵੀ ਹੋਏਗੀ, ਮੈਂ ਵੀ ਉੱਥੇ ਹੋਵਾਂਗਾ। ਉੱਥੋਂ ਰਲ ਕੇ ਅਸੀਂ ਆਵਾਜ਼ ਬੁਲੰਦ ਕਰੀਏ। ਜੋ ਕੁਝ ਇਮਰਾਨ ਖਾਨ ਨਾਲ ਕਰ ਦਿੱਤਾ ਗਿਆ, ਉਹਨਾਂ ਦੀ ਅੱਖ ਦੇ ਨਾਲ ਕਰ ਦਿੱਤਾ ਗਿਆ, ਨਤੀਜਾ ਕੀ ਨਿਕਲਦਾ ਉਹ ਰੱਬ ਨੂੰ ਪਤਾ ਹੈ। ਅਸੀਂ ਆਪਣਾ ਹਿੱਸਾ ਪਾਉਣਾ ਹੈ, ਜਿਹੜੀ ਸਾਡੀ ਜ਼ਿੰਮੇਵਾਰੀ। ਅਸੀਂ ਆਵਾਜ਼ ਚੁੱਕਣੀ ਹੈ ਔਰ ਪੂਰੀ ਦੁਨੀਆ ਨੂੰ ਦੱਸਣਾ ਹੈ ਇਹ ਜਿਹੜਾ ਜ਼ੁਲਮ ਇਮਰਾਨ ਖਾਨ ਦੇ ਉੱਤੇ ਕੀਤਾ ਗਿਆ ਔਰ ਉਹਨਾਂ ਦੀ ਇੱਕ ਅੱਖ ਦੀ ਬਿਨਾਈ ਖੋਈ ਗਈ ਹੈ। ਇਸ ਲਈ ਜਿਹੜਾ ਵੀ ਮੈਨੂੰ ਸੁਣ ਰਿਹਾ ਉਹ ਜ਼ਰੂਰ ਇਤਵਾਰ, ਜ਼ਾਹਿਰ ਹੈ ਬਰੋਜ਼ 15 ਫਰਵਰੀ ਇਤਵਾਰ ਦਿਨ, ਇਤਵਾਰ ਦਾ ਬਰੋਜ਼ ਇਤਵਾਰ ਫਰਵਰੀ ਦੀ 15 ਤਾਰੀਖ ਸ਼ਾਮ ਦੇ 4 ਵਜੇ 4:30 ਤੱਕ ਵੀ ਪਹੁੰਚ ਜਾਓ ਤਾਂ ਠੀਕ ਹੈ। ਉੱਥੇ ਤੁਸੀਂ ਟਾਈਮ ਸਕੁਏਅਰ ਨਿਊਯਾਰਕ ਦੇ ਵਿੱਚ ਪਹੁੰਚਣਾ ਅਤੇ ਮੈਂ ਇਨਸ਼ਾਅੱਲਾ ਉੱਥੇ ਤੁਹਾਡਾ ਇੰਤਜ਼ਾਰ ਕਰਾਂਗਾ। ਹੁਣ ਚੱਲਦੇ ਹਾਂ ਅੱਜ ਦੀ ਪਹਿਲੀ ਖਬਰ ਵਾਲੇ ਪਾਸੇ। ਉਹ ਇਮਰਾਨ ਖਾਨ ਸਾਹਿਬ ਦੀ ਆਪਣੇ ਪੁੱਤਰਾਂ ਨਾਲ ਜਿਹੜੀ ਗੱਲਬਾਤ ਹੋਈ ਹੈ ਉਹਦੇ 'ਚ ਉਹਨਾਂ ਨੂੰ ਇਹ ਦੱਸਿਆ ਵੀ ਪੁੱਤਰ ਮੇਰੀ ਅੱਖ ਖਰਾਬ ਹੋ ਗਈ ਹੈ, ਬਾਕੀ ਮੈਂ ਠੀਕ ਹਾਂ। ਇਹ ਹੁਣ ਐਡਾ ਕੁ ਔਖਾ ਭਾਰਾ ਜੁਮਲਾ ਹੈ, ਐਡੀ ਕੁ ਭਾਰੀ ਗੱਲ ਹੈ ਵੀ ਜਿਹੜੀ ਸ਼ਾਇਦ ਸਦੀਆਂ ਤੱਕ ਲੋਕਾਂ ਦੇ ਕੰਨਾਂ 'ਚ ਗੂੰਜਦੀ ਰਹੇ। ਇਹ ਕੋਈ ਸੂਰਮਾ ਹੀ ਇਹੋ ਜਿਹਾ ਜਿਗਰਾ ਰੱਖ ਸਕਦਾ ਹੈ ਅਤੇ ਇਹੋ ਜਿਹੀ ਗੱਲ ਕਰ ਸਕਦਾ ਹੈ ਕਿ ਆਪਣੇ ਜਵਾਨ ਪੁੱਤਰ ਨੂੰ ਇਹ ਦੱਸੇ ਵੀ ਪੁੱਤਰ ਮੇਰੀ ਅੱਖ ਖਰਾਬ ਹੋ ਗਈ ਹੈ, ਬਾਕੀ ਮੈਂ ਠੀਕ ਹਾਂ ਅਤੇ ਤੂੰ ਘਬਰਾਉਣਾ ਨਹੀਂ। ਇਹ ਜਰਨੈਲ ਜਿਹੜੇ ਚਾਹੁੰਦੇ ਸਨ ਕਿ ਗੋਡੇ ਲਾ ਦੇ ਇਮਰਾਨ ਖਾਨ ਨੇ ਗੋਡੇ ਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਹਜੇ ਵੀ ਜਵਾਨਾਂ ਤਰ੍ਹਾਂ ਖਲੋਤਾ ਹੈ ਪੂਰਾ, ਭਾਵੇਂ ਅੱਖ ਖੋਲ੍ਹੀ ਹੀ ਉਹਦੀ। ਜੇ ਇਸ ਵੇਲੇ ਪੰਜਾਬ ਦੀਆਂ ਮਾਵਾਂ, ਨਾਨੀਆਂ, ਦਾਦੀਆਂ ਆਉਣ ਵਾਲੇ ਵੇਲਿਆਂ ਦੇ ਵਿੱਚ ਲੋਰੀਆਂ ਸੁਣਾਉਣਗੀਆਂ ਅਤੇ ਬਾਤਾਂ ਅਤੇ ਕਹਾਣੀਆਂ ਸੁਣਾਉਣਗੀਆਂ ਆਪਣੇ ਪੁੱਤਰਾਂ ਨੂੰ, ਨਵਾਸਿਆਂ ਨੂੰ, ਨਵਾਸੀਆਂ ਨੂੰ, ਦੋਤਰਿਆਂ ਨੂੰ, ਪੋਤਰਿਆਂ ਨੂੰ, ਅਤੇ ਜਿਵੇਂ ਟੀਪੂ ਸੁਲਤਾਨ ਦਾ ਨਾਂ ਗੂੰਜਿਆ ਕਰੇਗਾ ਇਵੇਂ ਹੀ ਇਮਰਾਨ ਖਾਨ ਦਾ ਨਾਮ ਵੀ ਇਨਸ਼ਾਅੱਲਾ ਰਹਿੰਦੀ ਦੁਨੀਆ ਤੱਕ ਗੂੰਜੇਗਾ ਕਿ ਵਾਕਿਆ ਹੀ ਸੂਰਮਾ ਸੀ ਜਿਹਨੇ ਪੂਰੇ ਜਿਗਰੇ ਦੇ ਨਾਲ ਸ਼ੌਕਤ ਖਾਨ ਮਰਹੂਮਾ ਦੇ ਪੁੱਤਰ ਨੇ ਪੂਰਾ ਇੱਕ ਪਾਸਿਓਂ ਜ਼ੋਰ ਮਾਰ ਲਿਆ, ਲੇਕਿਨ ਉਹਨੇ ਆਪਣੇ ਅਸੂਲਾਂ 'ਤੇ ਸੌਦਾ ਨਹੀਂ ਕੀਤਾ। ਨਾਲ ਰਲ ਕੇ ਮੇਰੇ ਦੁਆ ਇਹ ਵੀ ਕਰੋ ਵੀ ਅੱਲਾ ਇਮਰਾਨ ਖਾਨ ਨੂੰ ਸਿਹਤ ਵੀ ਦੇਵੇ ਅਤੇ ਉਹਨਾਂ ਦੀ ਜ਼ਿੰਦਗੀ ਦੀ ਵੀ ਹਿਫਾਜ਼ਤ ਕਰੇ। ਜਿਹੜੇ ਜ਼ਾਲਮਾਂ ਦੇ ਇਸ ਵੇਲੇ ਹੱਥੇ ਚੜ੍ਹਿਆ ਉੱਥੋਂ ਤੁਹਾਨੂੰ ਪਤਾ ਹੈ ਕਿ ਰੱਬ ਚਾਹਵੇ ਤਾਂ ਫਿਰ ਕੋਈ ਵੀ ਕੁਝ ਨਹੀਂ ਕਰ ਸਕਦਾ ਬੰਦੇ ਨੂੰ। ਰੱਬ ਬੰਦੇ ਦੇ ਨਾਲ ਹੋਵੇ ਤਾਂ ਫਿਰ ਬਾਕੀ ਕੋਈ ਸ਼ੈ ਮੈਟਰ ਨਹੀਂ ਕਰਦੀ। ਅਤੇ ਇਸ ਲਈ ਜ਼ਰੂਰ ਦਿਲੋਂ ਦੁਆ ਕਰੋ ਅੱਜ ਇਮਰਾਨ ਖਾਨ ਸਾਹਿਬ ਵਾਸਤੇ ਕਿ ਉਹ ਇਹਨਾਂ ਜਿਹੜੇ ਜ਼ਾਲਮਾਂ ਦੇ ਹੱਥੇ ਚੜ੍ਹੇ ਨੇ ਇੱਥੋਂ ਉਹਨਾਂ ਨੂੰ ਖਲਾਸੀ ਮਿਲੇ ਔਰ ਉਹ ਸਿਹਤਯਾਬ ਵੀ ਹੋਣ ਅਤੇ ਦੁਬਾਰਾ ਅਸੀਂ ਉਹਨਾਂ ਨੂੰ ਹੱਸਦਿਆਂ ਅਤੇ ਵਸਦਿਆਂ ਵੇਖੀਏ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਇਸ ਵੇਲੇ ਜਿਹੜੇ ਮੁਜ਼ਾਹਰੇ ਹੋ ਰਹੇ ਨੇ, ਜਿਹੜੇ ਇਸ ਵੇਲੇ ਪੁਰਅਮਨ ਇਹਤਜਾਜ ਹੋ ਰਹੇ ਨੇ KP ਦੇ ਵਿੱਚ, ਅਤੇ ਕਈ ਜਗ੍ਹਾ ਦੇ ਉੱਤੇ ਟ੍ਰੈਫਿਕ ਡੱਕ ਛੜੀ, ਸੁਆਬੀ ਹੋਵੇ, ਖੁਸ਼ਹਾਲਗੜ੍ਹ ਹੋਵੇ, ਹਜ਼ਾਰਾ ਮੋਟਰਵੇ ਹੋਵੇ। ਹੁਣ ਪੰਜਾਬ ਦੇ ਵਿੱਚ ਪੰਜਾਬ ਵਾਲਿਆਂ ਨੇ ਆਪਣਾ ਯੋਗਦਾਨ ਪਾਉਣਾ ਹੈ, ਪੰਜਾਬ ਵਾਲਿਆਂ ਨੇ ਆਪਣਾ ਹਿੱਸਾ ਪਾਉਣਾ ਹੈ, ਲੇਕਿਨ ਉੱਥੇ ਜ਼ਰਾ ਲੋਕੀ ਹਜੇ ਹਾਈ ਮਾਈ ਮੋਢਾ ਨਹੀਂ ਲਾਉਣ ਡਏ ਔਰ ਪਿੱਛੇ ਖਲੋਤੇ ਨੇ। ਪੰਜਾਬ ਦੀ ਵੀ ਮੈਂ ਯੂਥ ਨੂੰ ਆਖਾਂਗਾ ਵੀ ਪੁਰਅਮਨ ਇਹਤਜਾਜ ਕਰੋ, ਨਿਕਲੋ, ਪੁਰਅਮਨ ਰਵੋ ਲੇਕਿਨ ਪੁਰਅਜ਼ਮ ਰਵੋ ਔਰ ਇਹਤਜਾਜ ਕਰੋ। ਜਿਹੜਾ ਤੁਹਾਡਾ ਆਈਨੀ ਹੱਕ ਹੈ, ਕਾਨੂੰਨੀ ਹੱਕ ਹੈ, ਜਮਹੂਰੀ ਹੱਕ ਹੈ, ਤੁਹਾਡੇ ਲੀਡਰ ਦੇ ਇਲਾਜ ਵਾਸਤੇ ਆਵਾਜ਼ ਚੁੱਕੋ। ਹੁਣ ਦੂਜੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਜਨਰਲ ਬਾਜਵਾ ਸਾਹਿਬ ਦੀ ਫੈਮਿਲੀ ਨੇ ਆਖਿਆ ਹੈ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਬਾਜਵਾ ਸਾਹਿਬ ਦੀ ਪ੍ਰਾਈਵੇਸੀ ਦਾ ਖਿਆਲ ਕੀਤਾ ਜਾਏ, ਉਹਨਾਂ ਦੀ ਜਿਹੜੀ ਬਿਮਾਰੀ ਹੈ ਉਹਦੇ 'ਤੇ ਤਬਸਰੇ ਨਾ ਕੀਤੇ ਜਾਣ, ਉਹਨਾਂ ਦੀ ਪ੍ਰਾਈਵੇਸੀ ਦਾ ਖਿਆਲ ਕੀਤਾ ਜਾਏ। ਇਹ ਹੁਣ ਬਾਜਵਾ ਸਾਹਿਬ ਅਜੇ ਤੱਕ ਸਾਨੂੰ ਤਾਂ ਹੀ ਪਤਾ ਲੱਗਾ ਵੀ ਕੂੰਦੇ ਬੋਲਦੇ ਕੋਈ ਨਹੀਂ, ਉਹਨਾਂ ਨੂੰ ਹੋਸ਼ ਕੋਈ ਨਹੀਂ, ਬਹੁਤੀ ਤਬੀਅਤ ਖਰਾਬ ਹੈ। ਲੇਕਿਨ ਬਾਜਵਾ ਸਾਹਿਬ ਕੋਲੋਂ ਅਗਰ ਮੌਕਾ ਮਿਲੇ ਤਾਂ ਪੁੱਛ ਲੈਣਾ ਵੀ ਉਹਨਾਂ ਦੂਜਿਆਂ ਦੀ ਪ੍ਰਾਈਵੇਸੀ ਦਾ ਖਿਆਲ ਰੱਖਿਆ ਸੀ। ਉਹ ਜਦੋਂ ਕਿਸੇ ਬੰਦੇ ਨੂੰ ਚੁਕਵਾਉਂਦੇ ਸਨ ਅਤੇ ਨੰਗਿਆਂ ਕਰਕੇ ਉਹਨੂੰ ਜਦੋਂ ਕੁੱਟ ਪਾਉਂਦੇ ਸਨ ਅਤੇ ਆਂਦੇ ਸਨ ਮੈਨੂੰ ਫਿਲਮ ਬਣਾ ਕੇ ਘੱਲੋ ਇਹਦੀ, ਜਦੋਂ ਉਹਨੂੰ ਮਾਰ ਰਹੇ ਹੋ ਨਾ ਨੰਗਿਆਂ ਕਰਕੇ, ਇਹਦੀ ਫਿਲਮ ਵੀ ਮੈਨੂੰ ਬਣਾ ਕੇ ਘੱਲੋ। ਔਰ ਇਹ ਉਹ ਉਦੋਂ ਹੀ ਨਹੀਂ, ਬਾਅਦ ਦੇ ਵਿੱਚ ਵੀ ਇੱਕ ਬੜੇ ਵੱਡੇ ਮੰਨੇ ਪਰਮੰਨੇ ਬੰਦੇ ਨੂੰ ਮਿਲੇ ਅਤੇ ਉਹਨੂੰ ਇਹ ਦੱਸਿਆ ਕਿ ਜਿਸ ਵੇਲੇ ਉਹਨੇ ਗਿਲਾ ਕੀਤਾ ਕਿ ਉਹਦੇ ਨਾਲ ਵੀ ਬਾਜਵਾ ਸਾਹਿਬ ਨੇ ਕੋਈ ਧੱਕਾ ਕੀਤਾ ਸੀ, ਉਹ ਜਿਹੜਾ ਸੀ ਬੰਦਾ, ਅਤੇ ਉਹਨੂੰ ਬਾਜਵਾ ਸਾਹਿਬ ਨੇ ਇੱਕ ਤੋਹਫਾ ਦਿੱਤਾ ਆਪਣੇ ਕੋਲੋਂ ਅਤੇ ਨਾਲ ਉਹਨੂੰ ਆਂਦੇ ਵੀ ਅੱਲਾ ਜਾਣਦਾ ਤੇਰੇ ਨਾਲ ਮੈਂ ਕੁਝ ਨਹੀਂ ਸੀ ਕੀਤਾ,
ਉਹ ਥੱਲਿਓਂ ਲੋਕਾਂ ਨੇ ਕਰ ਦਿੱਤਾ ਸੀ, ਥੱਲੇ ਵਾਲਿਆਂ ਨੇ, ਮੇਰੇ ਤੱਕ ਗੱਲ ਨਹੀਂ ਆਈ। ਤੇ ਹਾਂ, ਸ਼ਹਬਾਜ਼ ਗਿੱਲ ਨੂੰ ਮੈਂ ਚੁਕਵਾਇਆ ਸੀ ਤੇ ਮੈਂ ਉਹਦੀ ਵੀਡੀਓ ਵੀ ਮੰਗਵਾਈ ਸੀ ਜਦੋਂ ਉਹਨੂੰ ਮਾਰ ਪੈਣ ਡਈ ਸੀ, ਉਹ ਵੀ ਵੇਖੀ ਸੀ। ਇਹ ਮੈਨੂੰ ਉਸ ਬੰਦੇ ਨੇ ਆਪ ਦੱਸਿਆ ਜਿਹਨੂੰ ਬਾਜਵਾ ਸਾਹਿਬ ਨੇ ਤੋਹਫਾ ਵੀ ਦਿੱਤਾ ਤੇ ਕਲੇਮ ਵੀ ਕੀਤਾ। ਹੁਣ ਹਰ ਬੰਦੇ ਦੇ ਕਮਰੇ ਦੇ ਵਿੱਚ ਤੇ ਉਹਨਾਂ ਵੀਡੀਓ ਲਵਾਇਆ ਸੀ, ਮੀਆਂ ਬੀਵੀ ਦੇ ਕਮਰਿਆਂ 'ਚ ਵੀ ਵੀਡੀਓ ਲਾਉਂਦੇ ਸਨ, ਸਾਰਿਆਂ ਦੀਆਂ ਫਿਲਮਾਂ ਬਣਵਾਉਂਦੇ ਸਨ। ਹੁਣ ਆਪਣੀ ਵਾਰੀ ਆਈ ਤੇ ਪ੍ਰਾਈਵੇਸੀ ਚਾਹੀਦੀ। ਹੁਣ ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਇੱਥੇ ਤੇ ਕੋਈ ਐਸੀ ਗੱਲ ਵੀ ਨਹੀਂ, ਉਹਨਾਂ ਦੀ ਬਿਮਾਰੀ ਦੀ ਗੱਲ ਹੈ ਸਿਰਫ। ਉਹ ਤੇ ਤਜਜ਼ੀਏ ਕਰ ਰਹੇ ਨੇ ਲੋਕ, ਜ਼ਾਹਿਰ ਹੈ ਉਹ ਆਰਮੀ ਚੀਫ ਰਹੇ ਨੇ, ਗੱਲਾਂ ਤੇ ਕਰਨਗੇ। ਔਰ ਪਾਕਿਸਤਾਨ ਦਾ ਜਿਹੜੇ DGISPR ਨੇ, ਉਹਨਾਂ ਕਦੀ ਸਾਬਕਾ ਆਰਮੀ ਚੀਫ ਦੇ ਬਾਰੇ ਇਸ ਤਰ੍ਹਾਂ ਪ੍ਰੈਸ ਰਿਲੀਜ਼ਸ ਜਾਰੀ ਨਹੀਂ ਕੀਤੀਆਂ। ਹੁਣ ਉਹਨਾਂ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਹੈ ਆਰਮੀ ਚੀਫ ਦੇ ਬਾਰੇ, ਸਾਬਕਾ ਦੇ ਬਾਰੇ। ਇਹ ਵੀ ਇੱਕ ਮੇਰਾ ਖਿਆਲ ਨਵਾਂ ਹੀ ਕੰਮ ਹੋਇਆ। ਤੇ ਹੁਣ ਜਿਸ ਵੇਲੇ DGISPR ਦਾ ਦਫ਼ਤਰ ਇਨਵੋਲਵ ਹੋਏਗਾ, ਫਿਰ Jio TV ਦੇ ਕੋਲੋਂ ਅੱਜ ਦੇ ਜਰਨੈਲ ਜਿਹੜੇ ਨੇ ਉਹ ਆਖਣਗੇ ਵੀ ਲੈਟਰੀਨ 'ਚ ਡਿੱਗਿਆ ਹੈ, ਬਾਜਵਾ ਸਾਹਿਬ ਡਿੱਗੇ ਨੇ ਲੈਟਰੀਨ ਦੇ ਵਿੱਚ। ਤੇ ਉਹ ਜਦੋਂ ਇਹ ਖਬਰਾਂ ਵੀ ਲਵਾਉਣ ਲੈਟਰੀਨ ਜਾਂ ਬਾਥਰੂਮ ਜਾਂ ਵਾਸ਼ਰੂਮ ਜੋ ਵੀ ਉਹਨੂੰ ਆਖਣਾ, ਉਹ ਇੱਕ ਜ਼ਾਹਿਰ ਹੈ ਇੱਕ ਇਨਸਲਟ ਕਰਨ ਵਾਸਤੇ ਲਵਾਈ ਗਈ ਨਾ। ਲੈਟਰੀਨ 'ਚ ਸੁੱਟਣਾ ਕੋਈ ਜ਼ਰੂਰੀ ਥੋੜੀ ਸੀ ਉਹਨਾਂ ਨੂੰ। ਉਸ ਤੋਂ ਬਾਅਦ ਤਰ੍ਹਾਂ ਦੇ ਤਬਸਰੇ ਉਹਨਾਂ ਦੇ ਉੱਤੇ ਔਰ ਤਬਰੇ ਸ਼ੁਰੂ ਹੋ ਗਏ। ਤੇ ਇਹ ਹੁਣ ਤੁਸੀਂ ਪਹਿਲਾਂ ਆਪਣੀ ਮੰਜੀ ਥੱਲੇ ਵੀ ਡਾਂਗ ਫੇਰ ਲਓ ਕਿ ਇਹ ਕੌਣ ਅੰਦਰੋਂ ਲਵਾਉਣ ਡਿਆ ਖਬਰਾਂ, ਤੇ ਕਿੰਨੇ ਕੀਤਾ, ਤੇ ਪ੍ਰਾਈਵੇਸੀ ਲੋਕਾਂ ਕੋਲ ਮੰਗਦੇ ਜੇ, ਤੇ ਆਪਣੇ ਵਾਲੇ ਪਾਸੇ ਕੀ ਹੋਇਆ। ਤੇ ਜਦੋਂ ਬਾਜਵਾ ਸਾਹਿਬ ਕੋਲ ਇਕਤਦਾਰ ਸੀ ਤੇ ਉਹ ਕਿਹੜੇ ਕੰਮ ਕਰਦੇ ਰਹੇ ਨੇ। ਬਹਰਹਾਲ ਚਲੋ ਅਸੀਂ ਇੱਥੇ ਚੁੱਪ ਕਰਨੇ, ਅੱਗੇ ਚੱਲਨੇ। ਅਗਲੀ ਖਬਰ ਡਾਕਟਰ ਆਇਸ਼ਾ ਸਦੀਕਾ, ਇੰਟਰਨੈਸ਼ਨਲ ਅਫੇਅਰਸ ਦੇ ਉੱਤੇ ਵੀ ਲਿਖਦੇ ਨੇ, ਪ੍ਰੋਫੈਸਰ ਨੇ, ਡਿਫੈਂਸ ਸਟੱਡੀਜ਼ ਦੇ ਉੱਤੇ ਵੀ ਲਿਖਦੇ ਨੇ, UK 'ਚ ਰਹਿੰਦੇ ਨੇ, ਉੱਥੇ ਇੱਕ ਯੂਨੀਵਰਸਿਟੀ 'ਚ ਪੜ੍ਹਾਉਂਦੇ ਨੇ। ਉਹਨਾਂ ਨੇ ਕਿਹਾ ਕਿ ਵੀ ਜਨਰਲ ਬਾਜਵਾ ਨੇ ਨਵਾਜ਼ ਸ਼ਰੀਫ ਕੋਲੋਂ ਪੈਸੇ ਲੈ ਕੇ ਉਹਨੂੰ ਇਲਾਜ ਵਾਸਤੇ ਬਾਹਰ ਭੇਜਿਆ ਸੀ, ਲੇਕਿਨ ਇਮਰਾਨ ਖਾਨ ਬਾਹਰ ਜਾਣਾ ਹੀ ਨਹੀਂ ਚਾਹੁੰਦਾ। ਲੇਕਿਨ ਇਹ ਬਹੁਤ ਫੋਰਸ ਕਰ ਰਹੇ ਨੇ ਵੀ ਇਮਰਾਨ ਖਾਨ ਬਾਹਰ ਚਲਾ ਜਾਏ ਤਾਂ ਕਿ ਉਹਨਾਂ ਨੂੰ ਨਵਾਜ਼ ਸ਼ਰੀਫ ਤਰ੍ਹਾਂ ਕਿਸ ਤਰ੍ਹਾਂ ਦਿਖਾਇਆ ਜਾਏ, ਉਹਨਾਂ ਨੂੰ ਫੋਰਸ ਕਰ ਰਹੇ ਨੇ। ਲੇਕਿਨ ਉਹਨਾਂ ਕਿਹਾ ਕਿ ਜਨਰਲ ਬਾਜਵਾ ਨੂੰ ਨਵਾਜ਼ ਸ਼ਰੀਫ ਨੇ ਪੈਸੇ ਲੈ ਕੇ ਜਿਹੜਾ ਉਹ ਬਾਹਰ ਘੱਲ ਦਿੱਤਾ ਸੀ। ਹੁਣੇ ਆਇਸ਼ਾ ਸਦੀਕਾ ਸਾਹਿਬਾ ਨੇ ਬੜਾ ਤਗੜਾ ਇਲਜ਼ਾਮ ਜਨਰਲ ਬਾਜਵਾ ਤੇ ਲਾਇਆ। ਪਹਿਲਾਂ ਵੀ ਲੋਕੀ ਆਉਂਦੇ ਨੇ ਵੀ ਪੈਸੇ ਖਾਦੇ ਸਨ ਬਾਜਵਾ ਸਾਹਿਬ ਨੇ ਨਵਾਜ਼ ਸ਼ਰੀਫ ਨੂੰ ਬਾਹਰ ਘੱਲਣ ਵਾਸਤੇ। ਸਾਰੀਆਂ ਜਾਲੀ ਰਿਪੋਰਟਾਂ, ਸਭ ਕੁਝ, ਰੁਪਈਆ ਹੀ ਇੰਨਾ ਕੁ ਦੇ ਦਿੱਤਾ ਸੀ ਸ਼ਰੀਫ ਖਾਨਦਾਨ ਨੇ ਵੀ ਬਾਜਵਾ ਸਾਹਿਬ ਵਿਕ ਗਏ ਸਨ। ਇਹ ਬੜੇ ਸਾਰੇ ਲੋਕ ਇਹ ਕਲੇਮ ਕਰਦੇ ਨੇ, ਦਾਅਵੇ ਕਰਦੇ ਨੇ। ਇਹ ਹੁਣ ਆਇਸ਼ਾ ਸਦੀਕਾ ਸਾਹਿਬਾ ਦਾ ਵੀ ਇਹ ਦਾਅਵਾ ਹੈ। ਆਉਂਦੇ ਨੇ ਲੇਕਿਨ ਇਮਰਾਨ ਖਾਨ ਨਹੀਂ ਜਾਣਾ ਚਾਹੁੰਦਾ, ਉਹਦੇ ਨਾਲ ਹੁਣ ਇਹ ਧੱਕਾ ਕਰਨ ਡਏ ਨੇ, ਜ਼ਬਰਦਸਤੀ ਕਰਨਾ ਚਾਹੁੰਦੇ ਨੇ ਔਰ ਬਲੈਕਮੇਲ ਕਰ ਰਹੇ ਨੇ ਵੀ ਅੱਖ ਜਿਹੜੀ ਜਿੱਥੋਂ ਬਿਨਾਈ ਚਲੀ ਗਈ ਉਹਦਾ ਇਲਾਜ ਨਹੀਂ ਕਰਾਵਾਂਗੇ, ਔਰ ਜ਼ਾਹਿਰ ਨਹੀਂ ਕਰਾਉਣਗੇ ਤਾਂ ਜਾਨ ਚਲੀ ਜਾਏਗੀ। ਤੇ ਬਲੈਕਮੇਲ ਕਰ ਰਹੇ ਨੇ ਵੀ ਜਾਂ ਤੇ ਅੱਖ ਦਾ ਇਲਾਜ ਹੋਏਗਾ, ਜਾਨ ਬਚੇਗੀ, ਨਹੀਂ ਤੇ ਬਾਹਰ ਜਾਓ। ਜੇ ਨਹੀਂ ਬਾਹਰ ਜਾਓਗੇ ਤਾਂ ਫਿਰ ਜਾਨ ਨਹੀਂ ਬਚੇਗੀ। ਹੈਰਾਨ ਹੈ ਮੈਂ ਇਸ ਜ਼ੁਲਮ ਦੇ ਉੱਤੇ। ਚਲੋ ਅੱਗੇ ਚੱਲਦੇ ਹਾਂ। ਸਰਕਾਰੀ ਮੁਲਾਜ਼ਮਾਂ ਨੇ ਧਰਨਾ ਦਿੱਤਾ, 5ਵਾਂ ਰੋਜ਼ ਹੈ। ਹਕੂਮਤ ਤੇ ਉਹਦੇ ਸਹੂਲਤਕਾਰਾਂ ਦੇ ਖਿਲਾਫ ਨਾਅਰੇਬਾਜ਼ੀ ਹੋਣ ਡਈ ਹੈ। ਸਰਕਾਰੀ ਮੁਲਾਜ਼ਮਾਂ ਦਾ ਮਸਲਾ ਇਹ ਹੈ ਕਿ ਜਿਹੜੇ ਟੀਚਰ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਮਿਲਣ ਡਈਆਂ, ਸੁਥਰੇ ਪੰਜਾਬ ਵਾਲੇ ਨੂੰ ਤਨਖਾਹਾਂ ਨਹੀਂ ਮਿਲਣ ਡਈਆਂ, ਹਸਪਤਾਲਾਂ ਦੇ ਵਿੱਚ ਦਵਾਈਆਂ ਨਹੀਂ ਲੱਭਣ ਡਈਆਂ, ਹਸਪਤਾਲਾਂ ਦੇ ਜਿਹੜੇ ਨਵੇਂ ਡਾਕਟਰ ਨੇ ਉਹਨਾਂ ਦੀਆਂ ਪੋਜੀਸ਼ਨਾਂ ਹੀ ਖਤਮ ਕਰ ਦਿੱਤੀਆਂ ਨੇ। 60,000 ਉਹਨਾਂ ਨੂੰ ਤਨਖਾਹ ਦਿੰਦੇ ਨੇ ਨਵੇਂ ਬੰਦੇ ਨੂੰ ਕਿ 67,000, ਉਹ ਵੀ ਨੌਕਰੀਆਂ ਲੱਭਣ ਕੋਈ ਨਹੀਂ ਡਈਆਂ, ਬੇਰੁਜ਼ਗਾਰ ਨੇ, ਬਾਹਰ ਨਿਕਲਦੇ ਨੇ ਤੇ ਏਅਰਪੋਰਟਾਂ 'ਤੇ ਟੱਕਦੇ ਨੇ। ਇਸੇ ਤਰ੍ਹਾਂ ਸੁਥਰੇ ਪੰਜਾਬ ਵਾਲਿਆਂ ਨੂੰ ਤਨਖਾਹ ਟੋਟਲ ਮਹੀਨੇ ਦੀ 12,000, ਹਾਂਜੀ ਮਿਨੀਮਮ ਵੇਜ ਜਿਹੜਾ ਉਹ 40,000 ਦੇ ਲਾਗੇ ਹੈ, ਇੱਥੇ ਟੋਟਲ 12,000 ਮਹੀਨੇ ਦੀ ਤਨਖਾਹ ਦਿੰਦੇ ਨੇ। ਵਿੱਚੋਂ ਖਾ ਜਾਂਦੇ ਨੇ ਬਾਕੀ ਸਾਰੇ ਇਹਨਾਂ ਦੇ ਜਿਹੜੇ ਫਰੰਟਮੈਨ ਨੇ। ਰਿਸ਼ਵਤ ਚੱਲਣ ਰਹੀ ਹੈ। ਉਹ ਜਿਹੜੀ 12,000 ਹੈ ਉਹ ਵੀ ਕਈ ਮਹੀਨਿਆਂ ਤੋਂ ਨਹੀਂ ਦਿੱਤੀ। ਉਹ ਆਉਂਦੇ ਨੇ ਅਸੀਂ ਹੁਣ ਅੱਛਾ ਤਨਖਾਹ ਦਿੰਦੇ ਨਹੀਂ ਕਈ ਮਹੀਨੇ, ਤੇ ਬਿਜਲੀ ਦਾ ਬਿੱਲ 1 ਮਹੀਨਾ ਲੇਟ ਹੋ ਜਾਏ ਤਾਂ ਮੀਟਰ ਕੱਟ ਦਿੰਦੇ ਨੇ। ਉਹ ਗਰੀਬ ਆਦਮੀ ਕਿੱਥੇ ਜਾਏ? ਬਿਜਲੀ ਤੋਂ ਬਗੈਰ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰੇ ਮੈਨੂੰ ਦੱਸੋ। ਜੇ ਲੋਕਾਂ ਸੋਲਰ ਲਵਾਇਆ ਸੀ ਤੇ ਉਹ ਵੀ ਨੈਟ ਮੀਟਰਿੰਗ ਬੰਦ ਕਰ ਦਿੱਤੀ, ਉੱਥੇ ਵੀ ਲੋਕਾਂ ਦਾ ਗਲ ਘੁੱਟ ਦਿੱਤਾ। ਸੋਲਰ ਦਾ ਫਾਇਦਾ ਖਤਮ ਹੋ ਗਿਆ ਲੋਕਾਂ ਨੂੰ। ਮਤਲਬ ਇਹਨਾਂ ਨੇ ਤੇ ਸਹੁੰ ਇਹ ਖਾਧੀ ਹੈ ਵੀ ਲੋਕਾਂ ਨੂੰ ਮਾਰਨਾ ਵੀ ਹੈ, ਰੋਣ ਵੀ ਨਹੀਂ ਦੇਣਾ, ਭੱਜਣ ਵੀ ਨਹੀਂ ਦੇਣਾ, ਬੰਨ੍ਹ ਕੇ ਮਾਰਨਾ ਹੈ, ਤੇ ਆਵਾਮ ਨੂੰ ਬੰਨ੍ਹ ਕੇ ਮਾਰਨ ਡਏ। ਮੈਨੂੰ ਇਮਰਾਨ ਖਾਨ ਦਾ ਉਹ ਜੁਮਲਾ ਯਾਦ ਆ ਰਿਹਾ ਜਦੋਂ ਉਹਨਾਂ ਨੇ ਆਖਿਆ ਸੀ ਵੀ ਮੈਂ ਤੇ ਬਰਦਾਸ਼ਤ ਕਰ ਲਾਂਗਾ, ਤੁਹਾਡੇ ਕੋਲੋਂ ਨਹੀਂ ਕੀਤਾ ਜਾਣਾ। ਲੇਕਿਨ ਅਫਸੋਸ ਇਹ ਵੀ ਹੈ ਵੀ ਇਹ ਸਰਕਾਰੀ ਮੁਲਾਜ਼ਮੀਨ ਜਿਹੜੇ ਨੇ ਆਪਣੀ ਹੁਣ ਤਨਖਾਹ ਹੀ ਲੱਭਣ ਡਈ ਤੇ ਹੁਣ ਚੂੰ ਕਰਦੇ ਉੱਤੇ। ਇਹਨਾਂ ਦਾ ਹੱਕ ਹੈ, ਮੈਂ ਫੇਰ ਵੀ ਇਹਨਾਂ ਦੀ ਖਬਰ ਕਵਰ ਕਰ ਰਿਹਾ, ਕੋਈ ਅਹਿਸਾਨ ਨਹੀਂ ਕਰ ਰਿਹਾ, ਸਾਡਾ ਵੀ ਫਰਜ਼ ਹੈ ਇਹਨਾਂ ਵਾਸਤੇ ਬੋਲਣਾ। ਲੇਕਿਨ ਜਦੋਂ ਲੋੜ ਹੁੰਦੀ ਹੈ ਮੁਲਕ ਨੂੰ ਜਮਹੂਰੀਅਤ ਵਾਸਤੇ, ਜਿਹਨੇ ਅਸਲ ਦੇ ਵਿੱਚ ਇਹਨਾਂ ਦੇ ਮਸਲੇ ਹੱਲ ਕਰਨੇ ਨੇ, ਇਹਨਾਂ ਦੀ ਖੁਸ਼ਹਾਲੀ ਦਾ ਬੰਦੋਬਸਤ ਕਰਨਾ, ਉਦੋਂ ਬਾਹਰ ਨਹੀਂ ਨਿਕਲਦੇ। ਉਦੋਂ ਫਿਰ ਆਰਿਫ ਲੋਹਾਰ ਗਾ ਜਾਂਦਾ ਵੀ ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਨਾ ਸੁਣੀ। ਉਸ ਵੇਲੇ ਤਾਰੀਖਦਾਨ ਜਿਹੜਾ ਹਰ ਵਾਰੀ ਇਹੀ ਲਿਖ ਕੇ ਚਲਾ ਜਾਂਦਾ ਵੀ ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਨਾ ਸੁਣੀ। ਉਦੋਂ ਨਾ ਜ਼ਿਮੀਂਦਾਰ ਨਿਕਲਦਾ ਹੈ, ਉਦੋਂ ਨਾ ਜਿਹੜਾ ਉਹ ਇਹ ਤਾਰੀਖ ਹੈ ਪਾਕਿਸਤਾਨ ਦੀ ਪੂਰੀ, ਉਦੋਂ ਨਾ ਜ਼ਿਮੀਂਦਾਰ ਨਿਕਲਦਾ ਹੈ,
ਉਦੋਂ ਨਾ ਜਿਹੜਾ ਉਸਤਾਦ ਨਿਕਲਦਾ ਹੈ, ਨਾ ਸੁਸਤਰੇ ਪੰਜਾਬ ਵਾਲੇ ਨਿਕਲਦੇ ਨੇ। ਉਦੋਂ ਆਉਂਦੇ ਨੇ ਸਿਆਸੀ, ਬਸ ਜਿਹੜੀ ਵੀ ਸਾਡਾ ਸਿਆਸਤ ਨਾਲ ਕੀ ਲੈਣ ਦੇਣ। ਤੇ ਫਿਰ ਹੁਣ ਕਿਉਂ ਨਿਕਲੇ ਜੇ ਤੁਹਾਡਾ ਸਿਆਸਤ ਨਾਲ ਲੈਣ ਦੇਣ ਕੀ ਹੈ? ਤੁਹਾਡੀਆਂ ਤਨਖਾਹਾਂ ਸਿਆਸਤਦਾਨਾਂ ਨੇ ਡਿਸਾਈਡ ਕਰਨੀਆਂ। ਜਿਹੜੇ ਫਰੰਟਮੈਨ ਰੱਖੇ ਨੇ, ਤੁਹਾਡੀ ਤਨਖਾਹ 40,000 ਹੈ, ਇਹ ਵਿੱਚੋਂ ਸਾਰੀ ਖਾ ਜਾਂਦੇ ਨੇ। 12,000 ਤੁਹਾਨੂੰ ਲੱਭਦੀ ਹੈ, ਔਰ ਉਹ ਵੀ 3-3 ਮਹੀਨੇ ਨਹੀਂ ਦੇਣ ਡੇ। ਉਹ ਪੈਸਾ ਬੈਂਕਾਂ 'ਚ ਰੱਖ ਕੇ ਉੱਤੋਂ ਸੂਦ ਖਾ ਰਹੇ ਨੇ। ਇਹ ਕਿਹਨੇ ਕੀਤਾ ਹੈ ਫੈਸਲਾ? ਸਿਆਸਤਦਾਨਾਂ ਨੇ ਕੀਤਾ। ਇਹ ਫਰੰਟਮੈਨ ਕਿਹਨਾਂ ਦੇ ਨੇ? ਸਿਆਸਤਦਾਨਾਂ ਦੇ ਨੇ। ਜਦੋਂ ਆਉਂਦੇ ਹੋ ਸਾਨੂੰ ਕੀ, ਸਾਡਾ ਇਹਦੇ ਨਾਲ ਕੀ ਹੈ? ਸਿਆਸਤ ਦੀ ਗੱਲ ਹੈ, ਸਿਆਸਤਦਾਨ ਕਰਨ। ਇਹ ਤੁਹਾਡੇ ਘਰ ਦਾ ਮੀਟਰ ਬਿਜਲੀ ਦਾ, ਤੁਹਾਡੇ ਬੱਚੇ ਦਾ ਦੁੱਧ, ਤੁਹਾਡੀ ਦਵਾਈ, ਇਹ ਸਾਰੀ ਸਿਆਸਤਦਾਨ ਖਾ ਜਾਂਦੇ ਨੇ, ਜੇਬਾਂ 'ਚ ਪਾ ਲੈਂਦੇ ਨੇ ਜਦੋਂ ਭੈੜੇ ਆ ਜਾਂਦੇ ਨੇ। ਇਹ ਤੁਹਾਡਾ ਹੀ ਰੁਪਈਆ ਹੈ। ਇਹ ਹਕੂਮਤ ਦੇ ਜਿਹੜੇ ਹੈ ਸਾਰੇ ਹੈਲੀਕਾਪਟਰ, ਇਹ ਜਿਹੜੀ ਜਿੰਨੀਆਂ ਗੱਡੀਆਂ, ਸ਼ੋਅ ਛੱਪਾ, ਪ੍ਰੋਟੋਕੋਲ, ਇਹ ਸਾਰਾ ਤੁਹਾਡੇ ਪੈਸਿਆਂ ਨਾਲ ਹੈ। ਤੇ ਜਦੋਂ ਤੁਹਾਨੂੰ ਆਨੇ ਵੀ ਨਿਕਲੋ, ਬਦਲੋ ਇਸ ਸਿਸਟਮ ਨੂੰ, ਉਦੋਂ ਨਿਕਲਦੇ ਨਹੀਂ। ਉਦੋਂ ਸਿਰ ਥੱਲੇ ਬਾਂਹ ਦੇ ਕੇ ਲੰਮੇ ਪਏ ਰਹਿੰਦੇ ਜੇ। ਤੇ ਜਦੋਂ ਉਹ ਬਾਂਹ ਸਿਰ ਥੱਲੇ ਨਿਕਲ ਕੇ, ਤੇ ਹੁਣ ਅੱਗੇ ਮੈਂ ਕੀ ਗੱਲ ਆਖਾਂ ਵੀ ਬਾਂਹ ਕੋਈ ਮਰੋੜਦਾ ਤੁਹਾਡੀ, ਚਲੋ ਇਹੀ ਆਖ ਦਿੰਦਾ। ਜਦੋਂ ਉਹ ਬਾਂਹ ਤੁਹਾਡੀ ਕੋਈ ਮਰੋੜਦਾ ਤੇ ਉਸ ਵੇਲੇ ਬਾਂਹ ਕਰਦੇ ਜੇ, ਉਸ ਵੇਲੇ ਪਤਾ ਲੱਗਦਾ। ਤੇ ਇਹ ਜਿਹੜੀ ਮਾਫੀਆ ਹੈ, ਜਿਹੜੀ ਜਰਨੈਲ ਤੇ ਇਹ 2-4 ਟੱਬਰ, ਸਭ ਤੋਂ ਬਹੁਤੇ ਕਰਪਟ ਸਾਡਾ ਜਿਹੜੇ ਉੱਤੇ 4-5 ਜਰਨੈਲ ਆਉਂਦੇ ਨੇ, ਉਹ ਹੁੰਦੇ ਨੇ। ਕਿਉਂਕਿ ਉਹਨਾਂ ਦੇ ਕੋਲ ਟਾਈਮ ਘੱਟ ਹੁੰਦਾ। ਇਹ ਟੱਬਰ ਤੇ ਜਿਹੜੇ ਨਾ, ਜਿਸ ਨੂੰ ਮਰੀਮ ਨਵਾਜ਼ ਦੇ ਪੁੱਤਰ ਨੂੰ ਪਤਾ ਵੀ ਮੈਂ ਹੌਲੀ ਹੌਲੀ ਵੀ ਖਾਵਾਂ, ਮੇਰੇ ਕੋਲ ਟਾਈਮ ਹੈ, ਹੁਣ ਮਾਂ ਆ ਗਈ ਅੱਗੋਂ ਮੈਂ ਆਉਣਾ। ਉਧਰ ਜ਼ਰਦਾਰੀ ਸਾਹਿਬ ਦੇ ਵੀ ਦੇਖੋ, ਬਿਲਾਵਲ ਵੀ ਤਿਆਰ ਹੈ, ਪਿੱਛੋਂ ਆਸਫਾ ਬੇਟੀ ਜਿਹੜੀ ਉਹ ਵੀ ਤਿਆਰ ਨੇ। ਉਹਨਾਂ ਸਾਰਿਆਂ ਨੂੰ ਪਤਾ ਵੀ ਸਾਡੇ ਕੋਲ 25, 30, 40, 50 ਸਾਲ ਨੇ, ਆਰਾਮ ਨਾਲ ਖਾਓ, ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਹੀ ਰੰਬਾ ਰੱਖ। ਇਹ ਜਿਹੜੇ ਫੌਜੀ ਆਉਂਦੇ ਨੇ ਜਰਨੈਲ, ਇਹਨਾਂ ਨੂੰ ਪਤਾ 4 ਸਾਲ ਨੇ, 3 ਸਾਲ ਨੇ, ਲੁੱਟ ਲਓ ਦਿੱਲੀ ਜਿਹੜੀ ਲੁੱਟ ਸਕਦੇ ਹੋ। ਇਹ ਫਿਰ ਅੰਨ੍ਹੇਵਾਹ ਹੀ ਲੁੱਟਦੇ ਨੇ। ਇਸ ਲਈ ਸਭ ਤੋਂ ਕਰਪਟ ਇਹ ਨੇ, ਇਸੇ ਲਈ ਇਹ ਕਰਪਟਾਂ ਨੂੰ ਲਿਆ ਕੇ ਲਾਂਚ ਕਰਦੇ ਨੇ। ਉਸ ਤੋਂ ਬਾਅਦ ਇਹ ਟੱਬਰ ਨੇ, ਇਸ ਟੱਬਰ ਨੇ ਬਾਅਦ ਦੇ ਵਿੱਚ ਆਪਣੇ ਅੱਗੋਂ ਰੱਖੇ ਨੇ ਰਸਾਗੀਰ। ਉਹ ਰਲ ਕੇ ਸਾਰੇ ਤੁਹਾਨੂੰ ਲੁੱਟਦੇ ਨੇ ਤੇ ਤੁਹਾਨੂੰ ਉਹਨਾਂ ਲੰਮਿਆਂ ਪਾ ਲਿਆ ਤੇ ਤੁਸੀਂ ਬਾਂਹ ਕਰਦੇ ਜੇ। ਜਿਸ ਵੇਲੇ ਕੱਲੇ ਨੂੰ ਮਾਰ ਪੈਂਦੀ ਹੈ ਨਾ, ਉਦੋਂ ਬਾਂਹ ਕਰਦੇ ਜੇ। ਜਦੋਂ ਤੁਹਾਨੂੰ ਆਖੋ ਵੀ ਨਿਕਲ ਆਓ ਇਸ ਸਿਸਟਮ ਤੋਂ ਜਾਨ ਛੁਡਾਈਏ, ਉਦੋਂ ਗੱਲ ਨਹੀਂ ਸੁਣਦੇ। ਹੁਣ ਆਉਂਦੇ ਹੋ ਸਾਡੀਆਂ ਤਾਂ, ਅੱਛਾ ਹੋ ਸਕਦਾ ਹੈ ਤੁਹਾਨੂੰ ਥੋੜ੍ਹੀ ਬਹੁਤ ਖਰਾਤ ਪਾ ਦੇਣ। ਆਏ ਜੇ 12-12 ਹਜ਼ਾਰ ਦੀ ਤਨਖਾਹ ਨਹੀਂ ਮਿਲਦੀ, ਰੌਲਾ ਪਾਉਣ ਨਾਲ 12,000 ਤੁਹਾਡੀਆਂ ਝੋਲੀਆਂ 'ਚ ਸੁੱਟ ਦੇਣ। ਅਜੇ ਮੈਂ ਖਰਾਤ ਪਾਈ ਦੀ ਮਾਦਰਤ ਦੇ ਨਾਲ, ਪਰ ਤੁਹਾਡਾ ਹੱਕ ਤੇ 40,000 ਹੈ, ਉਹ ਵੀ ਵੇਲੇ ਤੇ ਮਿਲਣ ਵਾਲੀ ਤਨਖਾਹ ਹੈ, ਪਸੀਨਾ ਸੁੱਕਣ ਤੋਂ ਪਹਿਲਾਂ। ਤੇ ਇਹ ਕਿਉਂ ਆਪਣੇ ਹੱਕ ਲੈਣ ਵਾਸਤੇ ਤੁਸੀਂ, ਮੈਂ ਨਹੀਂ ਆਂਦਾ ਵੀ ਕੋਈ ਤੁਸੀਂ ਕਾਨੂੰਨ ਤੋੜੋ, ਕੋਈ ਤੁਸੀਂ ਕਿਸੇ ਤੇ ਹਮਲਾ ਕਰ ਦਿਓ, ਨਾ, ਪੁਰਅਮਨ ਰਵੋ। ਲੇਕਿਨ ਨਿਕਲ ਆਓਗੇ ਨਾ ਸਾਰੇ, ਤੇ ਪੁਰਅਮਨ ਰਹਿ ਕੇ ਕੰਮ ਹੋ ਜਾਂਦਾ ਹੈ। ਕਾਨੂੰਨ ਤੋੜਨ ਦੀ ਲੋੜ ਨਹੀਂ ਪੈਂਦੀ। ਲੇਕਿਨ ਇਹ ਨਿਕਲਦੇ ਹੀ ਕੋਈ ਨਹੀਂ ਤੁਸੀਂ। ਔਰ ਜਦੋਂ ਨਿਕਲਦੇ ਜੇ ਥੋੜੇ ਕਰਕੇ ਟੋਲੀਆਂ 'ਚ ਨਿਕਲ, ਕਦੀ ਉਸਤਾਦ ਆ ਗਏ, ਕਦੀ ਸੁਥਰਾ ਪਾਕਿਸਤਾਨ ਵਾਲੇ ਆ ਗਏ, ਕਦੀ ਕਲਰਕ ਆ ਗਏ, ਫਿਰ ਜੂਤ ਉਹਨਾਂ ਦੀ ਤਬਾਹੀ ਫੇਰ ਦਿੰਦੇ ਨੇ ਜਿਹੜੇ ਨਿਕਲਦੇ ਨੇ। ਉਹ ਨਬੀਨੀਆਂ ਨੂੰ ਕੁੱਟਦੇ ਨੇ, ਜਿਹੜੇ ਪਿਛਲੇ ਨਾਬੀਨਾ ਜਿਹੜੇ ਆਏ ਸਨ ਅਫਰਾਦ, ਉਹਨਾਂ ਨੂੰ ਇਸ ਹਕੂਮਤ ਨੇ ਸੜਕ ਤੇ ਲੰਮਿਆਂ ਪਾ ਕੇ ਕੁੱਟਿਆ ਸੀ। ਤੇ ਇਹ ਹੁਣ ਤੁਹਾਡੀ ਸੋਚ। ਅੱਛਾ ਜੀ, ਅਗਲੇ ਪਾਸਿਓਂ ਤੁਹਾਡੇ ਰੁਪਈਆਂ ਦੇ ਉੱਤੇ ਚੇਅਰਮੈਨ PCB ਮੋਹਸਨ ਨਕਵੀ ਸਾਹਿਬ, ਨਾਲ ਉਹਨਾਂ ਦੇ ਚੀਫ ਸੈਕਟਰੀ ਪੰਜਾਬ ਜ਼ਾਹਿਦ ਅਖਤਰ ਜ਼ਮਾਨ ਸਾਹਿਬ, ਨਾਲ ਸਮੀਰ ਅਹਿਮਦ ਸੈਯਦ ਸਾਹਿਬ, ਹੋਰ ਵੀ ਕਈ ਬੰਦੇ ਜਿਹੜੇ ਨੇ ਉਹ ਸਰਕਾਰੀ ਖਾਤੇ ਤੇ ਜਨਾਬ ਪਹੁੰਚੇ ਨੇ ਉੱਥੇ, ਸਰਕਾਰੀ ਰੁਪਈਆਂ ਤੇ, ਸਰਕਾਰੀ ਖਰਚੇ ਤੇ। ਕੋਲੰਬੋ ਦੇ ਵਿੱਚ ਇੰਡੀਆ ਪਾਕਿਸਤਾਨ ਦਾ ਮੈਚ ਵੇਖਣ ਗਏ ਨੇ। ਉੱਥੇ ਸੁਣਿਆ ਹੋਟਲ ਗਏ ਨੇ ਤੇ ਢੋਲ ਵੱਜਦੇ ਰਹੇ ਨੇ ਤੇ ਉੱਥੇ ਟਮੱਕੇ ਹੋ ਰਹੇ ਨੇ, ਤੇ ਕੋਈ ਫਿਕਰ ਨਹੀਂ ਵੀ ਇਹ ਸਰਕਾਰੀ ਮੁਲਾਜ਼ਮ, ਚੀਫ ਸੈਕਟਰੀ ਨੂੰ ਕੋਈ ਫਿਕਰ ਨਹੀਂ ਵੀ ਸਰਕਾਰੀ ਮੁਲਾਜ਼ਮ 4 ਦਿਨ ਤੋਂ ਜ਼ਲੀਲ ਹੋਣ ਡਏ ਨੇ, ਰੁਸਵਾ ਹੋਣ ਡਏ ਨੇ, ਕਿਉਂਕਿ ਉਹਨਾਂ ਨੂੰ ਤਨਖਾਹਾਂ ਨਹੀਂ ਲੱਭਣ ਡੀਆਂ, ਤੇ ਉਹ ਮੈਚ ਵੇਖਣ ਚੀਫ ਸੈਕਟਰੀ ਸਾਹਿਬ ਤੁਰ ਪਏ ਨੇ। ਉਹ ਜੀ ਕਰੇ ਤੇ ਜਿਹੜੀ ਬਾਜੀ ਹੈ ਉਹ ਲਵੇ ਕੋਈ ਜਹਾਜ਼ ਏਅਰਫੋਰਸ ਦਾ, ਤੇ ਉਹ ਤੁਰ ਪਏ, ਮੈਂ ਲਿਪ ਫਿਲਰ ਕਰਾਣੇ ਨੇ ਤੇ ਮੈਂ ਫਲਾਨਾ ਕਰਾਉਣਾ, ਭੈਣ ਸਾਡੀ ਉਸ ਕੰਮ ਨੂੰ ਤੁਰ ਪਏ। ਤਾਂ ਅਸਰ ਹੀ ਹੈ ਲੋਕਾਂ ਦਾ, ਕਹਿੰਦੇ ਨੇ। ਹੁਣ ਮੇਰੇ ਕੋਲ ਰਸੀਦਾਂ ਤਾਂ ਨਹੀਂ ਆਇਆ ਨਾ, ਲੇਕਿਨ ਉਹ ਜ਼ਾਹਿਰ ਹੈ ਜਹਾਜ਼ ਤੇ ਏਅਰਫੋਰਸ ਦਾ ਇਸਤੇਮਾਲ ਹੁੰਦਾ ਹੈ। ਤੇ ਅੱਲਾ ਦੀ ਖੈਰ ਹੈ, ਫਿਰ ਇਹ ਮੇਰਾ ਮਤਲਬ ਇਹੀ ਕੰਮ ਚੱਲਣ ਡਿਆ। ਦੂਜੇ ਪਾਸੇ ਉਹ ਹਾਕੀ ਵਾਲੇ ਗਏ ਨੇ ਵਿਚਾਰੇ ਆਸਟ੍ਰੇਲੀਆ ਦੇ ਵਿੱਚ, ਤੇ ਉਹ ਪਹਿਲਾਂ ਜਾ ਕੇ ਉੱਥੇ ਖੱਜਲ ਹੁੰਦੇ ਰਹੇ ਨੇ ਸੜਕਾਂ ਦੇ ਉੱਤੇ, ਉਹਨਾਂ ਨੂੰ ਹੋਟਲ ਹੀ ਨਹੀਂ ਲੱਭਾ। ਫਿਰ ਹੋਟਲ 'ਚ ਰਹੇ ਨੇ, 5 ਬੰਦੇ ਇੱਕ ਕਮਰੇ 'ਚ ਪਾ ਛੱਡੇ ਨੇ। ਉਸ ਤੋਂ ਬਾਅਦ ਹੋਟਲ 'ਚੋਂ ਕੱਢ ਦਿੱਤਾ, ਕਿਉਂਕਿ ਇਹਨਾਂ ਨੇ ਪੈਸੇ ਨਹੀਂ ਜਮ੍ਹਾਂ ਕਰਵਾਏ ਸੀ ਹੋਟਲ ਦੇ। ਹੁਣ ਇੱਥੇ ਕੀ ਗਿਲਾ ਕਰੇ ਬੰਦਾ, ਤੇ ਕਿਹੜੀ ਗੱਲ ਕਰੇ, ਕਿਹਦੇ ਨਾਲ ਕਰੇ। ਅੱਛਾ ਜੀ, ਅਗਲੀ ਖਬਰ ਇਹ ਕਿ ਜਮਾਤ ਇਸਲਾਮੀ ਨੇ ਵੀ ਨਵਾਂ ਆਪਣਾ ਕੜਲ ਪਾ ਦਿੱਤਾ ਹੈ ਜਨਾਬ। ਲੱਤ ਨੂੰ ਕੜਲ ਪਿਆ, ਸਮਝਦੇ ਹੋ ਨਾ, ਉਹ ਜਿਹੜਾ ਪੱਠਾ ਖਿੱਚ ਹੁੰਦਾ ਹੈ, ਉਹਦਾ ਕੜਲ ਜਿਹਾ ਪੈਂਦਾ, ਮੈਨੂੰ ਨਹੀਂ ਪਤਾ, ਕਰੈਂਪ ਉਹਨੂੰ ਆਉਂਦੇ ਨੇ ਅੰਗਰੇਜ਼ੀ 'ਚ ਮੇਰਾ ਖਿਆਲ। ਉਹਦਾ ਕਰੈਂਪ ਪੈਂਦਾ ਜਾਂ ਕੜਲ ਪੰਜਾਬੀ ਚਾਹੁੰਦੇ ਅਸੀਂ, ਵੈਸੇ ਆਵਾਜ਼ ਰਲਦੀ ਹੈ, ਲੇਕਿਨ ਜ਼ਾਹਿਰ ਹੈ ਕੜਲ ਕਹਿ ਕੇ ਬਹੁਤੀ ਸਮਝ ਆਉਂਦੀ ਹੈ ਬੰਦੇ ਨੂੰ।
ਪੀੜ ਵੀ ਕੜਲ ਦੀ ਬਹੁਤੀ ਹੁੰਦੀ ਹੈ। ਪੰਜਾਬੀ ਜਿਹੜਾ ਕੜਲ ਹੁੰਦਾ ਉਹਦੀ ਬਹੁਤੀ, ਗੋਰੇ ਨੂੰ ਮੇਰਾ ਖਿਆਲ ਜਿਹੜਾ ਕ੍ਰੈਂਪ ਪੈਂਦਾ ਉਹਨੂੰ ਘੱਟ ਹੁੰਦੀ ਹੋਏਗੀ, ਮੇਰਾ ਖਿਆਲ ਹੈ, ਗਲਤ ਵੀ ਹੋ ਸਕਦਾ ਮੈਂ। ਅਤੇ ਜਮਾਤ ਇਸਲਾਮੀ ਵੀ ਉਹ ਕੜਲ ਹੈ ਸਿਸਟਮ ਦੇ ਵਿੱਚ, ਜਿਹੜਾ ਉਦੋਂ ਹੀ ਪੈਂਦਾ ਜਦੋਂ ਲੋੜ ਹੁੰਦੀ ਜਰਨੈਲਾਂ ਨੂੰ। ਹੁਣ ਕਿਉਂਕਿ ਇਮਰਾਨ ਖਾਨ ਸਾਹਿਬ ਦੀ ਸਿਹਤ ਦੇ ਉੱਤੇ ਮਾਮਲਾ ਬਣਿਆ ਅਤੇ ਜਮਾਤ ਇਸਲਾਮੀ ਨੇ ਕਰਾਚੀ ਨੂੰ ਜੀਣੇ ਦਿਓ ਅਚਾਨਕ ਚੇਤੇ ਆ ਗਿਆ, ਅਚਾਨਕ ਉਹਨਾਂ ਨੇ ਕਰਾਚੀ ਦੇ ਵਿੱਚ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਅਤੇ ਹੁਣ ਪੁਲਿਸ ਵੀ ਇਹਨਾਂ ਨੂੰ ਥੋੜ੍ਹੀ ਜਿਹੀ ਹੀਰੋ ਬਣਾਏਗੀ, ਥੋੜ੍ਹੀ ਖਿੱਚ ਧਰੂ ਕਰੇਗੀ, ਉੱਥੇ ਰੌਲਾ ਰੌਲਾ ਪਾਉਣਗੇ। ਫਿਰ ਜਿਸ ਵੇਲੇ ਮਾਮਲਾਤ ਸੈੱਟ ਹੋ ਜਾਣਗੇ ਫਿਰ ਸੁਸਰੀ ਤਰ੍ਹਾਂ ਸੌਂ ਜਾਣਗੇ, ਕੋਈ ਲੈਣ ਦੇਣ ਨਹੀਂ। ਬਿਲਕੁਲ ਜਰਨੈਲਾਂ ਦੀ ਬੀ ਟੀਮ ਦਬਾ ਕੇ ਹਾਫਿਜ਼ ਨਈਮੁਰ ਰਹਿਮਾਨ ਸਾਹਿਬ ਨੇ ਤਾਂ ਮੈਂ ਨਾ ਫੰਡ ਹੀ ਕੱਢ ਕੇ ਰੱਖ ਦਿੱਤੀ ਹਰ ਸ਼ਾਇਦ ਹੀ, ਉਹਨੇ ਤਬਾਹੀ ਕਰ ਦਿੱਤੀ। ਉਹਨਾਂ ਨੇ ਫਿਰ ਹੁਣ ਕੰਮ ਸ਼ੁਰੂ ਕੀਤਾ ਹੋਇਆ ਅਤੇ ਚਲੋ ਵੇਖਨੇ ਬਾਹਰਲ ਬਣਦਾ ਕੀ ਹੈ ਸਾਰੀ ਸੂਰਤ ਹਾਲ। ਇਹਦੇ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਅੱਲਾ ਮੀਆਂ ਲੋਕਾਂ ਨੂੰ ਥੋੜ੍ਹੀ ਜਿਹੀ ਹਦਾਇਤ ਹੀ ਦੇ। ਇਹਦੇ 'ਚ ਮੈਂ ਇਹੀ ਗੱਲ ਕਹਿ ਸਕਦਾ, ਹੋਰ ਮੈਂ ਕੀ ਕਹਿਣਾ ਇਸ ਗੱਲ ਦੇ ਉੱਤੇ। ਜਮਾਤ ਇਸਲਾਮੀ ਦੇ ਜਿਹੜੇ ਦੋਸਤ ਨੇ ਦੂਸਰੇ ਜਿਹੜੇ ਨੇ, ਅਤੇ ਖੁਦਾ ਕਰਕੇ ਸਾਡੇ ਜਿਹੜੇ ਕ੍ਰਿਕਟਰ ਨੇ ਉਹ ਬੋਲਣਾ ਸ਼ੁਰੂ ਹੋਏ ਨੇ, ਕਿਉਂਕਿ ਉਹਨਾਂ ਨੂੰ ਪਹਿਲਾਂ ਝਟਕੇ ਛਟਕੇ ਦਿੱਤੇ ਨੇ। ਇੰਡੀਆ ਦੇ ਅਜੇ ਜਦੇਜਾ ਇੰਡੀਅਨ ਕ੍ਰਿਕਟਰ ਸੀ, ਉਹਨੇ ਆਖਿਆ ਵੀ ਇੰਡੀਆ ਵਾਲੇ ਬੋਲਣ ਡਏ ਨੇ, ਇਮਰਾਨ ਖਾਨ ਜਿਹਨਾਂ ਦਾ ਹੀਰੋ ਹੈ ਪਾਕਿਸਤਾਨੀਆਂ ਦਾ, ਨਾ ਕੋਈ ਕ੍ਰਿਕਟਰ ਬੋਲਦਾ ਨਾ ਕੋਈ ਹੋਰ, ਇਹ ਸੁੱਤੇ ਰਹੇ। ਹੁਣ ਆਪਣਾ ਸ਼ੋਏਬ ਅਖਤਰ ਸਾਹਿਬ ਆਉਂਦੇ ਨੇ ਮੈਂ ਤੇ ਫੰਡ ਰੇਜ਼ਿੰਗ ਕਰ ਰਿਹਾ ਸ਼ੌਕਤ ਖਾਨਮ ਵਾਸਤੇ 3 ਮਹੀਨੇ ਤੋਂ। ਉਹ ਭਾਈ ਜੀ ਉਹ ਠੀਕ ਹੈ ਕਰ ਰਹੇ ਹੋ, ਬਹੁਤ ਅੱਛਾ ਕੰਮ ਹੈ, ਨੇਕੀ ਦਾ ਕੰਮ ਹੈ। ਇਹ ਤਾਂ ਕੱਲ੍ਹ ਨੂੰ ਆਸਿਮ ਮੁਨੀਰ ਸਾਹਿਬ ਵੀ ਕਹਿ ਦੇਣਗੇ ਮੈਂ ਸ਼ੌਕਤ ਖਾਨ ਨੂੰ ਪੈਸੇ ਦਿੱਤੇ ਨੇ, ਚੈੱਕ ਦਿੱਤਾ ਹੈ, ਅਤੇ ਉਹਦੇ ਨਾਲ ਉਹਨਾਂ ਨੇ ਜਿਹੜਾ ਕੰਮ ਕੀਤਾ ਹੈ ਖਾਨ ਸਾਹਿਬ ਨਾਲ ਉਹ ਧੁੱਪ ਜਾਏਗਾ ਉਸ ਕੰਮ ਨਾਲ। ਉਹ ਤਾਂ ਤੁਸੀਂ ਆਪਣੀ ਆਖਰਤ ਲਈ ਕਰ ਰਹੇ, ਬਹੁਤ ਚੰਗਾ ਕੰਮ, ਅਸੀਂ ਐਪਰੀਸ਼ੀਏਟ ਕਰਦੇ। ਪਰ ਇੱਥੇ ਜਿਹੜਾ ਇਹ ਤਾਂ ਬਿਆਨ ਦਿਓ ਨਾ। ਇਸ ਤਰ੍ਹਾਂ ਹੀ ਵਸੀਮ ਅਕਰਮ ਸਾਹਿਬ, ਵਕਾਰ ਯੂਨਸ ਸਾਹਿਬ, ਰਮੀਜ਼ ਰਾਜਾ ਸਾਹਿਬ, ਬਾਕੀ ਇੰਜ਼ਮਾਮ ਉਲ ਹਕ ਸਾਹਿਬ ਸਾਰੇ ਚੁੱਪ ਰਹੇ। ਹੁਣ ਬਹਰਹਾਲ ਇਹਨਾਂ ਸਾਰਿਆਂ ਦੇ ਵਿੱਚੋਂ ਪਹਿਲਾਂ ਵੈਸੇ ਯੂਨਸ ਖਾਨ ਨੇ ਸਭ ਤੋਂ ਪਹਿਲਾਂ ਬਿਆਨ ਦਿੱਤਾ ਕ੍ਰਿਕਟਰਸ ਦੇ ਵਿੱਚੋਂ। ਅਸੀਂ ਯੂਨਸ ਖਾਨ ਸਾਹਿਬ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਨੇ ਕਮ ਅਜ਼ ਕਮ, ਉਹਨਾਂ ਨੇ ਵੀ ਵੈਸੇ ਅਜੇ ਜਦੇਜਾ ਦੇ ਝਟਕਾ ਦੇਣ ਤੋਂ ਬਾਅਦ ਹੀ ਦਿੱਤਾ, ਲੇਕਿਨ ਇਹਨਾਂ ਸਾਰਿਆਂ ਤੋਂ ਪਹਿਲਾਂ ਦਿੱਤਾ, ਅਤੇ ਅਸੀਂ ਫਿਰ ਵੀ ਉਹਨਾਂ ਨੂੰ ਐਪਰੀਸ਼ੀਏਟ ਕਰਦੇ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।